ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਟਾਈਮ ਖਬਰ ਤੇ ਨਜ਼ਰ। ਅੱਜ 2 ਅਕਤੂਬਰ ਦਿਨ ਹੈਗਾ ਜੀ, ਸ਼ਨੀਚਰਵਾਰ, ਤੇ ਆਪਣੇ ਨਾਲ ਜੁੜੇ ਹੋਏ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਜੈਂਡਰ ਮੌਰਗੇਜ ਅਤੇ ਰੀਅਲ ਅਸਟੇਟ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ। ਮੋਹਨ ਚੀਮਾ 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਪਾਲ ਸਿੰਘ ਸੋਹਲ ਕਲੋਵਿਸ ਜੀ ਐਂਡ ਆਇਰਨ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਨੇ ਮਸਹੂਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99, ਜਿਹੜਾ ਕਿ ਤੁਹਾਨੂੰ ਬਹੁਤ ਹੀ ਵਧੀਆ ਟਰੱਕ ਚਲਾਉਣ ਦੀ ਸਿਖਲਾਈ ਤੁਹਾਨੂੰ ਦਿੰਦੇ ਨੇ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਹਾਂਜੀ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ ਤਾਂ ਝੋਨੇ ਵਾਲੇ ਮਸਲੇ ਨੂੰ ਲੈ ਕੇ ਕਾਫੀ ਰੌਲਾ ਰੱਪਾ ਪਿਆ ਸੀ, ਤਾਂ ਹੁਣ ਸੁਲਝਣ ਦੇ ਕਿਨਾਰੇ ਆ। ਜੀ ਅੱਜ ਦੀ ਸਭ ਤੋਂ ਵੱਡੀ ਖਬਰ ਰਹੀ ਖੇਤਾਂ ਨਾਲ ਜੁੜੀ, ਕਿਸਾਨਾਂ ਨਾਲ ਜੁੜੀ, ਜੋ ਆਪਾਂ ਕੱਲ੍ਹ ਵੀ ਗੱਲ ਕੀਤੀ ਸੀਗੀ ਕਿ ਇਹਨਾਂ ਨੇ ਯਕਦਮ ਖਰੀਦ ਜਿਹੜੀ ਝੋਨੇ ਦੀ ਆ ਉਹ ਟਾਲ ਦਿੱਤੀ ਹੈ। ਤਾਂ ਉਸ ਤੋਂ ਬਾਅਦ ਅੱਜ ਨਾ ਸਿਰਫ ਮੰਡੀਆਂ 'ਚ ਝੋਨੇ ਦੇ ਅੰਬਾਰ ਲੱਗੇ ਪਏ ਸਨ, ਬੁਰੀ ਹਾਲਤ ਸੀ, ਕਿਸਾਨ ਸ਼ਸ਼ੋ ਪੰਜ ਦੇ ਵਿੱਚ ਸਨ ਕਿ ਕੀ ਬਣੂਗਾ। ਤਾਂ ਇਸ ਸ਼ਸ਼ੋ ਪੰਜ ਦੇ ਦਰਮਿਆਨ ਹੀ ਕਿਸਾਨ ਜਿਹੜੇ ਸੀਗੇ ਉਹ ਸੜਕਾਂ 'ਤੇ ਉਤਰ ਆਏ, ਚਾਹੇ ਪੰਜਾਬ ਹੈ ਚਾਹੇ ਹਰਿਆਣਾ ਹੈ। ਪੰਜਾਬ ਦੇ ਵਿੱਚ ਹਾਲਾਂਕਿ SKM ਨੇ ਕਾਲ ਦਿੱਤੀ ਸੀਗੀ ਕਿ ਅਸੀਂ ਕਾਂਗਰਸੀ ਵਿਧਾਇਕ ਹੋਣ ਜਾਂ MPs ਹੋਣ, ਇਹਨਾਂ ਦੇ ਘਰਾਂ ਦੇ ਮੂਹਰੇ ਧਰਨੇ ਸਟਾਰਟ ਕਰਾਂਗੇ। ਝੜੂਨੀ ਸਾਹਿਬ ਨੇ ਤੇ ਸਿੱਧਾ ਕਹਿ ਦਿੱਤਾ ਕਿ ਏਡੇ ਸਖਤ ਘਰਾਓ ਕਰਾਂਗੇ ਹਰਿਆਣੇ 'ਚ ਕਿ ਤੁਹਾਡਾ ਕੁੱਤਾ ਬਿੱਲਾ ਵੀ ਬਾਹਰ ਨਹੀਂ ਆਉਣ ਦਿਆਂਗੇ। ਇਸ ਤੋਂ ਬਾਅਦ ਫਿਰ ਕਿਸਾਨ ਲਾਮਬੰਦ ਹੋਣੇ ਸਟਾਰਟ ਹੋਏ, ਕਿਉਂਕਿ ਬਹੁਤ ਵੱਡੀ ਸਮੱਸਿਆ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਨਾਂ ਦੀ ਦਹਿਲੀਜ਼ 'ਤੇ ਖਲੋ ਗਈ ਸੀਗੀ। ਤਾਂ ਉਸ ਤੋਂ ਬਾਅਦ ਕਰਨਾਲ ਦੇ ਵਿੱਚ ਜਿਹੜੇ CM ਖੱਟਰ ਆ, ਉਹਨਾਂ ਦੇ ਰਿਹਾਇਸ਼ ਦਾ ਘਰਾਓ ਦਾ ਪ੍ਰੋਗਰਾਮ ਐਲਾਨਿਆ ਜਾਂਦਾ ਹੈ। ਤੁਹਾਨੂੰ ਪਤਾ ਹੀ ਹੈ ਕਿ ਹਰਿਆਣੇ ਦੇ ਕਿਸਾਨਾਂ ਦੀ ਏਕਤਾ ਕੁਛ ਵੱਖਰੀ ਕਿਸਮ ਦੀ ਬਣੀ ਪਈ ਆ। ਸੋ ਜਦੋਂ ਉੱਥੇ ਉਹ ਗਏ ਨੇ, ਹਾਲਾਂਕਿ ਜਿਵੇਂ ਆਮ ਤੌਰ 'ਤੇ ਹੁੰਦਾ ਕਿਸਾਨਾਂ ਦੇ ਨਾਲ ਜੋ ਪੁਲਿਸ ਕਰਦੀ ਹੈ ਸੋ ਕੀਤਾ, ਪਰ ਇੱਕ ਬਹੁਤ ਵੱਡਾ ਵਿਰੋਧ ਜਿਹੜਾ ਸੀਗਾ ਉਹ ਹਰਿਆਣੇ ਦੇ ਵਿੱਚੋਂ ਉੱਠ ਖਲੋਤਾ ਕਿ ਤੁਸੀਂ ਕਰ ਕੀ ਰਹੇ ਹੋ, ਤੁਸੀਂ ਕਿਉਂ ਮਾਰ ਰਹੇ ਹੋ ਕਿਸਾਨ ਨੂੰ। ਕਿਉਂਕਿ ਮੰਡੀਆਂ 'ਚ ਪਿਆ ਝੋਨਾ ਇਸ ਗੱਲ ਦਾ ਸੰਕੇਤ ਸੀਗਾ ਕਿ ਜੋ ਮੀਂਹ ਦੀ ਵਜ੍ਹਾ ਦੱਸ ਕੇ ਇਹਨਾਂ ਨੇ ਖਰੀਦ ਟਾਲੀ ਆ, ਉਹਦੇ ਵਿੱਚ ਹੋ ਸਕਦਾ ਕੁਛ ਇਲਾਕਿਆਂ ਦੇ ਵਿੱਚ ਬਾਰਿਸ਼ ਜ਼ਿਆਦਾ ਹੋਵੇ, ਕੋਈ ਸਿੱਲ, ਕੋਈ ਨਮੀ ਦੀ ਮਾਤਰਾ ਵਧੀ ਹੋਵੇ, ਪਰੰਤੂ ਬਹੁਤ ਸਾਰੀਆਂ ਢੇਰੀਆਂ ਤਾਂ ਸੁੱਕੀਆਂ ਪਈਆਂ ਨੇ। ਔਰ ਇਹਦੀ ਇੱਕ ਮਿਸਾਲ ਆਪਾਂ ਕੱਲ੍ਹ ਦੇਖ ਸਕਦੇ ਹਾਂ, ਜਦੋਂ ਸੁਖਬੀਰ ਸਿੰਘ ਬਾਦਲ ਹੋਰੀ ਟਰਾਲੀ ਝੋਨੇ ਦੀ ਭਰ ਕੇ FCI ਦੇ ਦਰਾਂ ਮੂਹਰੇ ਖੜ੍ਹਦੇ ਆ, ਤਾਂ ਉੱਥੇ ਉਹਨਾਂ ਨੇ ਮਸ਼ੀਨ ਲਾ ਕੇ ਚੈੱਕ ਕਰਵਾਇਆ ਕਿ ਕਿਸ ਤਰ੍ਹਾਂ ਨਮੀ ਦੀ ਮਾਤਰਾ ਜਿਹੜੀ ਹੈ ਉਹ 12 ਪੁਆਇੰਟ ਸਮਥਿੰਗ, ਜਦ ਕਿ 17 ਤੀਕ, ਮਤਲਬ ਕਿ ਜਿਹੜਾ ਮੋਇਸਚਰ ਹੁੰਦਾ ਜਿਹਨੂੰ ਆਪਾਂ ਨਮੀ ਕਹਿ ਦਿੰਦੇ ਹਾਂ, ਕਿ 17 ਤੀਕ ਉਹ ਕਾਬਲੇ ਖਰੀਦ ਹੁੰਦੀ ਆ ਫਸਲ ਝੋਨੇ ਦੀ। ਸੋ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹਫੜਾ ਦਫੜੀ ਸੀਗੀ। ਕਿਸਾਨ ਜਿਹੜੇ ਪਹਿਲਾਂ ਹੀ ਸੜਕਾਂ 'ਤੇ ਆ, ਜਿਹੜੇ ਪਹਿਲਾਂ ਹੀ ਹਰਿਆਣਾ ਸਰਕਾਰ ਦੇ ਵਿਰੋਧ ਦੇ ਵਿੱਚ ਆ, ਤਾਂ ਇਹਨਾਂ ਨੇ ਫਿਰ ਜਦੋਂ ਵੇਖਿਆ ਕਿ ਮਾਮਲਾ ਗੜਬੜ ਹੋ ਗਿਆ, ਫਿਰ ਜਿਹੜੇ ਫੂਡ ਸਪਲਾਈ ਰਾਜ ਮੰਤਰੀ ਅਸ਼ਵਨੀ ਚੌਬੇ, ਉਹਨਾਂ ਦੇ ਨਾਲ ਜਾ ਕੇ ਖੱਟਰ ਮੁਲਾਕਾਤ ਕਰਦੇ ਆ। ਮੁਲਾਕਾਤ ਤੋਂ ਬਾਅਦ ਫਿਰ ਐਲਾਨ ਹੁੰਦਾ ਹੈ। ਐਲਾਨ ਦਾ ਮਤਲਬ ਕਿ ਕੱਲ੍ਹ ਤੋਂ, ਭਲਕ ਤੋਂ 3 ਤਰੀਕ ਤੋਂ 3 ਅਕਤੂਬਰ ਤੋਂ ਅਸੀਂ ਝੋਨੇ ਦੀ ਖਰੀਦ ਸਟਾਰਟ ਕਰਾਂਗੇ। ਵੱਡਾ ਐਲਾਨ ਕੀਤਾ ਜਾਂਦਾ। ਤਾਂ ਇਸ ਦਰਮਿਆਨ ਇਹ ਸਭ ਤੋਂ ਵੱਡੀ ਖਬਰ ਨਿਕਲ ਕੇ ਆਉਂਦੀ ਹੈ, ਕਿਉਂਕਿ
ਝੋਨਾ ਤਕਰੀਬਨ ਪੱਕ ਕੇ ਤਿਆਰ ਸੀ। ਕੁਛ ਲੋਕਾਂ ਨੇ ਝੋਨਾ ਵਢਾਇਆ ਹੋਇਆ ਸੀ, ਕੁਛ ਲੋਕਾਂ ਨੇ ਕੰਬਾਈਨਾਂ ਨੂੰ ਸਾਈਆਂ ਤੱਕ ਦਿੱਤੀਆਂ ਹੋਈਆਂ ਸੀ। ਕੰਬਾਈਨਾਂ ਵਾਲਿਆਂ ਦੀ ਅੱਡ ਸਮੱਸਿਆ ਪੈਦਾ ਹੋ ਗਈ ਕਿਉਂਕਿ ਅੱਜ ਫਿਰ ਬੱਦਲ ਨਿਕਲ ਆਏ। ਔਰ ਕਮਾਲ ਦੀ ਗੱਲ ਇਹ ਆ ਕਿ ਪੰਜਾਬ ਦੇ ਕੁਝ ਹਿੱਸਿਆਂ 'ਚ ਅੱਜ ਫਿਰ ਮੀਂਹ ਪੈ ਗਿਆ। ਤਾਂ ਇਹੀ ਇੱਕ ਵੱਡਾ ਪ੍ਰਸ਼ਨ ਸੀ ਕਿ ਕਿਤੇ ਨਾ ਕਿਤੇ ਜੇ ਮੀਂਹ ਪੈ ਗਿਆ ਤਾਂ ਕੀ ਸਾਰੇ ਪੰਜਾਬ ਦੀ ਜਾਂ ਸਾਰੇ ਸਟੇਟ ਦੀ ਜਾਂ ਸਾਰੇ ਖਿੱਤੇ ਦੀ ਖਰੀਦ ਜਿਹੜੀ ਆ ਫਿਰ ਟਾਲ ਦਿੱਤੀ ਜਾਏਗੀ ਕਦੋਂ ਤੱਕ? ਕਿਉਂਕਿ ਬਾਰਿਸ਼ਾਂ ਜਿਹੜੀਆਂ ਉਹ ਕਈ ਵਾਰ ਜਿਹੜਾ ਕਲਾਈਮੇਟ ਚੇਂਜ ਦਾ ਆਪਾਂ ਇਫੈਕਟ ਦੇਖਦੇ ਆ ਕਿ ਉਹਦੇ ਚੱਲਦੇ ਆ ਅਕਤੂਬਰ ਸਾਰਾ ਹੀ ਵਰਦੀਆਂ ਰਹਿੰਦੀਆਂ। ਤਾਂ ਇਹਦਾ ਮਤਲਬ ਹੈ ਕਿ ਤੁਸੀਂ ਦੀਵਾਲੀ ਤੋਂ ਬਾਅਦ ਯਾਨੀ ਨਵੰਬਰ ਦੇ ਵਿੱਚ ਜਾ ਕੇ ਖਰੀਦ ਸਟਾਰਟ ਕਰੋਗੇ। ਸੋ ਇਸ ਕਰਕੇ ਬਹੁਤ ਵੱਡਾ ਮੁੱਦਾ ਬਣ ਗਿਆ ਸੀ ਪੰਜਾਬ ਦੀਆਂ ਮੰਡੀਆਂ 'ਚ। ਤਾਂ ਹਾਲਤ ਇਹ ਬਣ ਗਈ ਕਿ ਅੰਬਾਰ ਹੀ ਅੰਬਾਰ, ਪਰ ਉਹਦੇ ਵਿੱਚ ਸਾਰੇ ਹੀ ਲਾਚਾਰ ਕਿਉਂਕਿ ਬਾਰਦਾਨਾ ਹੈ ਨਹੀਂ, ਖਰੀਦ ਹੈ ਨਹੀਂ, ਉਮੀਦ ਹੈ ਨਹੀਂ। ਪਰ ਇਸੇ ਦਰਮਿਆਨ ਇਹ ਵੱਡਾ ਐਲਾਨ ਹੋਇਆ ਕਿ ਭਲਕ ਤੋਂ ਭਾਈ ਖਰੀਦ ਜਿਹੜੀ ਆ ਉਹ ਸਟਾਰਟ ਕੀਤੀ ਜਾਏਗੀ। ਤਾਂ ਇੱਕ ਵੱਡੀ ਰਾਹਤ ਕਹਿ ਲਈਏ ਕਿ ਦੇਰ ਸ਼ਾਮ ਆਉਂਦਿਆਂ ਇਹ ਵੱਡੀ ਰਾਹਤ ਲੈ ਕੇ ਆਈ ਕਿ ਝੋਨੇ ਦੀ ਖਰੀਦ ਜਿਹੜੀ ਆ ਉਹ ਪੰਜਾਬ ਅਤੇ ਹਰਿਆਣਾ 'ਚ ਕੱਲ੍ਹ ਤੋਂ ਭਲਕ ਤੋਂ ਸਟਾਰਟ ਹੋ ਜਾਏਗੀ। ਪਰ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸੰਕੇਤ ਜ਼ਰੂਰ ਦੇ ਦਿੱਤਾ ਕੇਂਦਰ ਨੇ ਕਿ ਦੋਨਾਂ ਸਟੇਟਾਂ ਨੂੰ ਹੁਣ ਰਲ ਮਿਲ ਕੇ ਸੋਚਣਾ ਪਊਗਾ। ਭਾਈ ਅੰਦੋਲਨ ਚੱਲ ਰਿਹਾ ਸੀਗਾ, ਕਿਸਾਨਾਂ ਦੇ ਵਿੱਚ ਯੂਨਿਟੀ ਸੀਗੀ। ਤੁਸੀਂ ਆਪ ਸੋਚੋ ਅਗਰ ਇਹ ਅੰਦੋਲਨ ਨਾ ਚੱਲ ਰਿਹਾ ਹੁੰਦਾ, ਕਿਸਾਨਾਂ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਅਵੇਅਰਨੈਸ ਨਾ ਹੁੰਦੀ, ਉਹਨਾਂ ਦੇ ਵਿੱਚ ਇਸ ਐਜੀਟੇਸ਼ਨ ਨੇ ਇੱਕ ਵੱਖਰੀ ਕਿਸਮ ਦਾ ਜਜ਼ਬਾ ਨਾ ਭਰਿਆ ਹੁੰਦਾ, ਤਾਂ ਕਿਸਾਨ ਕਿਉਂਕਿ ਇਸ ਟਾਈਮ ਤੱਕ ਕੰਮ ਕਾਰ ਦੇ ਵਿੱਚ ਰੁੱਝੇ ਪਏ ਨੇ ਜਾਂ ਰੁੱਝ ਰਹੇ ਨੇ, ਤਾਂ ਉਹਨਾਂ ਦੀ ਲਾਮਬੰਦੀ 'ਤੇ ਕਿੰਨਾ ਸਮਾਂ ਲੱਗ ਜਾਣਾ ਸੀ, ਕਿੰਨਾ ਟਾਈਮ ਲੱਗ ਜਾਣਾ ਸੀ। ਫਿਰ ਜਦ ਤੱਕ ਉਹ ਸੜਕਾਂ 'ਤੇ ਆਉਂਦੇ, ਫਿਰ ਉਸ ਤੋਂ ਬਾਅਦ ਮੀਟਿੰਗਾਂ ਕਰਦੇ, ਤਾਂ ਗੱਲ ਕਿੱਥੋਂ ਤੱਕ ਚਲੇ ਜਾਣੀ ਸੀ। ਸੋ ਇਸ ਕਰਕੇ ਅਗਾਂਹ ਤੋਂ ਵੀ ਇਸ ਗੱਲ 'ਤੇ ਧਿਆਨ ਰੱਖਣਾ ਪਵੇਗਾ, ਤਵੱਜੋ ਦੇਣੀ ਪਵੇਗੀ ਕਿ ਕੇਂਦਰ ਸਰਕਾਰ ਦਾ ਕੀ ਰੁਖ ਰਹਿੰਦਾ ਹੈ। ਪਰ ਪੰਜਾਬ ਸਰਕਾਰ ਨੂੰ ਹੁਣ ਦੂਜੇ ਮੁੱਦਿਆਂ ਤੋਂ ਹਟ ਕੇ ਵੇਖਣਾ ਪਏਗਾ, ਸੋਚਣਾ ਪਏਗਾ। ਕਲਾਈਮੇਟ ਚੇਂਜ ਦਾ ਅਸਰ ਹੋ ਰਿਹਾ ਕਿ ਅਸੀਂ ਕਿਸ ਤਰ੍ਹਾਂ ਆਪਣਾ ਝੋਨੇ ਹੇਠਲਾ ਰਕਬਾ ਜਿਹੜਾ ਉਹ ਘਟਾਈਏ, ਕਿੱਧਰ ਨੂੰ ਜਾਈਏ, ਕਲਸਟਰ ਖੇਤੀ ਅਪਣਾਈਏ, ਕੀ ਕੀਤਾ ਜਾ ਸਕਦਾ ਹੈ। ਕਿਉਂਕਿ ਬਹੁਤ ਵੱਡਾ ਸਾਡਾ ਅਰਥਚਾਰਾ, ਬਹੁਤ ਵੱਡਾ ਬਾਜ਼ਾਰ ਸਾਡਾ ਉਹ ਖੇਤੀ 'ਤੇ ਨਿਰਭਰ ਕਰਦਾ ਹੈ। ਸੋ ਇਹ ਆਉਣ ਵਾਲੇ ਸਮੇਂ ਦੇ ਆਉਣ ਵਾਲੇ ਟਾਈਮ ਦੇ ਚੈਲੰਜ ਨੇ, ਕਿਉਂਕਿ ਜਿੰਨੀ ਖਰੀਦ ਲੇਟ ਹੋਏਗੀ ਜਾਂ ਬਾਰਿਸ਼ਾਂ ਹੋਣਗੀਆਂ, ਕੋਈ ਹੋਰ ਬਹਾਨਾ ਬਣਾਇਆ ਜਾਂਦਾ ਤਾਂ ਉਸ ਸੂਰਤ ਦੇ ਵਿੱਚ ਜੋ ਮਿਲਿੰਗ ਹੁੰਦੀ ਹੈ, ਸ਼ੈਲਰ ਮਾਲਕ ਜੋ ਮਿਲਿੰਗ ਕਰਦੇ ਆ ਚੌਲ ਦੀ, ਉਹ ਵੀ ਡਰ ਜਾਣਗੇ। ਸੋ ਇਸ ਪੱਖ ਤੋਂ, ਇਸ ਪਰਿਪੇਖ ਤੋਂ ਪੰਜਾਬ ਸਰਕਾਰ ਨੂੰ ਜਾਂ ਕਿਸਾਨ ਆਗੂਆਂ ਨੂੰ ਜਾਂ ਜਿਹੜੇ ਸਾਡੇ ਕਿਸਾਨੀ ਕਿੱਤੇ ਨਾਲ ਜੁੜੇ ਖੋਜੀ ਆ ਉਹਨਾਂ ਨੂੰ ਵੇਖਣਾ ਪਏਗਾ, ਸੋਚਣਾ ਪਏਗਾ, ਵਿਚਾਰਨਾ ਪਏਗਾ ਕਿ ਇਸ ਤਰ੍ਹਾਂ ਦੀ ਸੂਰਤ ਹਾਲ ਅੱਗੇ ਫਿਰ ਸਾਨੂੰ ਵੇਖਣ ਨੂੰ ਮਿਲ ਸਕਦੀ ਹੈ। ਜੇ ਆਪਾਂ ਸਿਆਸੀ ਸਫਾਂ ਦੀ ਗੱਲ ਕਰੀਏ, ਸਿਆਸੀ ਸਫਾਂ ਦੇ ਵਿੱਚ ਵੀ ਅੱਜ ਕੱਲ੍ਹ ਸਰਗਰਮੀਆਂ ਕੋਈ ਘੱਟ ਨਹੀਂ, ਕੋਈ ਸੀਮਤ ਨਹੀਂ। ਐਸਾ ਕੋਈ ਦਿਨ, ਐਸਾ ਕੋਈ ਮਰਹਲਾ ਹੈ ਨਹੀਂ ਜਦੋਂ ਕਾਂਗਰਸ ਦੀ ਸਿਆਸੀ ਸਫਾਂ ਦੇ ਵਿੱਚ ਕੋਈ ਸੁਰਖੀ ਨਾ ਗੂੰਜਦੀ ਹੋਵੇ। ਨਵਜੋਤ ਸਿੰਘ ਸਿੱਧੂ ਇਸ ਸੁਰਖੀ ਦੇ ਵਿੱਚੋਂ ਗਾਇਬ ਹੋਵੇ ਤਾਂ ਸਮਝ ਲਓ ਕਿ ਸਬਜ਼ੀਆਂ ਦੇ ਵਿੱਚੋਂ ਆਲੂ ਗਾਇਬ ਹੋ ਗਿਆ। ਤਾਂ ਬਹਰਹਾਲ ਨਵਜੋਤ ਸਿੰਘ ਸਿੱਧੂ ਦਾ ਅੱਜ ਫਿਰ ਇੱਕ ਬਿਆਨ ਆਉਂਦਾ ਹੈ। ਨਵਜੋਤ ਸਿੰਘ ਸਿੱਧੂ ਲਿਖਤੀ ਬਿਆਨ ਟਵੀਟ ਕਰਦੇ ਨੇ। ਕੀ ਕਹਿੰਦੇ ਨੇ ਸੁਣ ਕੇ ਜ਼ਰਾ। ਉਹ ਕਹਿੰਦੇ ਆ, ਮੈਂ ਗਾਂਧੀ ਜੀ ਅਤੇ ਸ਼ਾਸਤਰੀ ਜੀ ਦੇ ਆਦਰਸ਼ਾਂ ਨੂੰ ਕਾਇਮ ਰੱਖਾਂਗਾ। ਉਹ ਕਹਿੰਦੇ ਆ ਕਿ ਮੈਂ ਗਾਂਧੀ ਜੀ ਅਤੇ ਸ਼ਾਸਤਰੀ ਜੀ ਦੇ ਆਦਰਸ਼ਾਂ ਨੂੰ ਕਾਇਮ ਰੱਖਾਂਗਾ, ਅਹੁਦਾ ਰਹੇ ਜਾਂ ਨਾ। ਮੈਂ ਸ਼੍ਰੀ ਰਾਹੁਲ ਗਾਂਧੀ ਅਤੇ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਨਾਲ ਖੜਾਂਗਾ। ਸਾਰੀਆਂ ਨਕਾਰਾਤਮਕ ਤਾਕਤਾਂ ਨੇ ਮੈਨੂੰ ਹਰਾਉਣ ਦੀ ਕੋਸ਼ਿਸ਼ ਕਰਨੀ ਹੈ, ਪਰ ਆਪਣੀ ਪੋਜ਼ਿਟਿਵ ਐਨਰਜੀ ਦੇ ਨਾਲ ਮੈਂ ਪੰਜਾਬੀਅਤ ਅਤੇ ਪੰਜਾਬੀ ਦੀ ਜਿੱਤ ਦਰਜ ਕਰਵਾਵਾਂਗਾ। ਸਿੱਧੂ ਦੇ ਬੋਲ ਥੋੜ੍ਹੇ ਸੌਫਟ ਨੇ, ਥੋੜ੍ਹੇ ਨਰਮ ਨੇ, ਥੋੜ੍ਹੇ ਸੂਝ ਵਾਲੇ ਨਜ਼ਰ ਆਉਂਦੇ ਨੇ। ਤਾਂ ਇਹਦਾ ਮਤਲਬ ਇਹ ਆ ਕਿ ਉਹ ਭਰੋਸਾ ਦੇ ਰਹੇ ਹਾਈ ਕਮਾਨ ਨੂੰ ਕਿ ਦੇਖੋ ਇਹ ਜਿਹੜਾ ਤੀਰ ਆ ਤੁਹਾਡੀ ਕਮਾਨ ਦੇ ਵਿੱਚ ਹੀ ਆ, ਕਿਤੇ ਨਿਕਲ ਕੇ ਨਹੀਂ ਚੱਲਿਆ। ਤੇ ਜੋ ਮਰਜ਼ੀ ਨਕਾਰਾਤਮਕ ਤਾਕਤਾਂ ਕਰ ਲੈਣ ਉਹਨਾਂ ਦੇ ਕਥਨ ਦੇ ਮੁਤਾਬਕ, ਕਹਿਣ ਦੇ ਮੁਤਾਬਕ, ਤੇ ਮੈਂ ਆਪਣੀ ਪੋਜ਼ਿਟਿਵ ਐਨਰਜੀ ਦੇ ਨਾਲ ਪੰਜਾਬੀਅਤ ਅਤੇ ਪੰਜਾਬੀ ਦੀ ਜਿੱਤ ਦਰਜ ਕਰਵਾਉਣ ਵਾਸਤੇ ਕੰਮ ਕਰਦਾ ਰਹਾਂਗਾ। ਸੋ ਕਾਫੀ ਕਹਿ ਲਈਏ ਕਿ ਡੂੰਘਾਈ ਹੈ ਕੁਝ ਕੁ ਪੰਕਤੀਆਂ ਦੇ ਇਸ ਟਵੀਟ ਦੇ ਵਿੱਚ, ਕਾਫੀ ਡੂੰਘਾਈ ਹੈ। ਡੂੰਘਾਈ ਦੇ ਕਾਫੀ ਮਾਇਨੇ ਨਿਕਲਦੇ ਨੇ।
ਮਾਇਨੇ ਨਿਕਲਦੇ ਆ। ਪਰ ਇਸ ਦਰਮਿਆਨ ਆਪਾਂ ਨੂੰ ਪਤਾ ਹੀ ਹੈ ਕਿ DGP ਦੀ ਇੱਕ ਨਿਯੁਕਤੀ, ਵਿਵਾਦਤ ਨਿਯੁਕਤੀ ਹੈ ਜਿਹੜੀ, ਉਹਨੂੰ ਕਿਤੇ ਨਾ ਕਿਤੇ ਹੱਲ ਕਰਨ ਵਾਸਤੇ UPSC ਨੂੰ 10 ਪੁਲਿਸ ਅਧਿਕਾਰੀਆਂ ਦਾ ਇੱਕ ਪੈਨਲ ਭੇਜਿਆ ਗਿਆ। ਉਹਦੇ ਵਿੱਚ ਵੀ ਸਹੋਤਾ ਸਾਹਿਬ ਜ਼ਰੂਰ ਨੇ, ਸਹੋਤਾ ਸਾਹਿਬ ਮੌਜੂਦ ਨੇ ਉਸ ਸੂਚੀ ਦੇ ਵਿੱਚ ਵੀ। ਪਰ ਜਿਹੜੇ ਸਿੱਧੂ ਦੇ ਮਨ ਪਾਉਂਦੇ ਅਫਸਰ ਨੇ ਸਿਧਾਰਥ ਚਟੋਪਾਧਿਆਏ, ਤਾਂ ਉਹਨਾਂ ਦੀ ਕਿਉਂਕਿ ਸਰਵਿਸ ਜਿਹੜੀ ਆ ਉਹ ਹੁਣ ਬਹੁਤ ਥੋੜ੍ਹੀ ਰਹਿ ਗਈ ਆ, ਉਹ ਕਿਤੇ ਨਾ ਕਿਤੇ ਕਹਿ ਲਓ ਕਿ ਉਹਨਾਂ ਵਾਸਤੇ ਨਕਾਰਾਤਮਕ ਪੁਆਇੰਟ ਬਣ ਸਕਦੀ ਆ। ਬਾਕੀ ਇੰਤਜ਼ਾਰ ਕਰਨਾ ਪਵੇਗਾ। RS ਬੈਂਸ ਸਾਹਿਬ ਦੀ ਨਿਯੁਕਤੀ ਹੋ ਚੁੱਕੀ ਹੈ, ਸਭ ਨੂੰ ਪਤਾ ਹੀ ਆ। ਉਹਨਾਂ ਦੀ ਅੱਜ ਇੱਕ ਸਟੇਟਮੈਂਟ ਵੀ ਆਈ ਆ, ਉਹ ਕਹਿੰਦੇ ਆ ਕਿ ਬੇਅਦਬੀਆਂ ਹੋਈਆਂ ਤੇ ਇਨਸਾਫ ਵੀ ਹੋਏਗਾ। ਪਰ ਜਦ ਉਹਨਾਂ ਨੂੰ ਪੁੱਛਿਆ ਗਿਆ ਕਿ ਆਖਰ ਕਦੋਂ, ਤਾਂ ਉਹਨਾਂ ਨੇ ਕਿਹਾ ਕਿ ਇਹਦੇ ਬਾਰੇ ਪੱਕਾ ਨਹੀਂ ਕਹਿ ਸਕਦੇ, ਪਰ ਇਹ ਜ਼ਰੂਰ ਹੈ ਕਿ ਇਨਸਾਫ ਹੋਏਗਾ ਤੇ ਮੈਂ ਤਨਦੇਹੀ ਦੇ ਨਾਲ ਕੰਮ ਕਰਾਂਗਾ। ਹਾਲਾਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ RS ਬੈਂਸ ਦੀ ਨਿਯੁਕਤੀ ਤੇ ਵੀ ਸਵਾਲ ਚੁੱਕ ਦਿੱਤੇ। ਇਹ ਗੱਲ ਵੱਖਰੀ ਆ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਦੇ ਇਸ ਫੈਸਲੇ ਦੀ ਜਾਂ ਇਸ ਅਪੁਆਇੰਟਮੈਂਟ ਦੀ, ਕਾਂਗਰਸ ਦੀ ਇਸ ਨਿਯੁਕਤੀ ਦੀ ਉਹਨਾਂ ਨੇ ਸ਼ਲਾਘਾ ਕੀਤੀ ਸੀ, ਸਵਾਗਤ ਕੀਤਾ ਸੀ। ਗੱਲ ਆਮ ਆਦਮੀ ਪਾਰਟੀ ਦੀ ਚੱਲੀ। ਆਮ ਆਦਮੀ ਪਾਰਟੀ ਦਾ ਆਮ ਜਿਹਾ ਲੀਡਰ ਭਗਵੰਤ ਮਾਨ ਤਕਰੀਬਨ 1 ਮਹੀਨੇ ਬਾਅਦ ਮੀਡੀਆ ਦੇ ਰੂਬਰੂ ਹੋਏ ਆ, ਤਾਂ ਉਹਨਾਂ ਨੇ ਕੀ ਕਿਹਾ? ਉਹ ਕਹਿੰਦੇ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਫੈਸਲਾ PAC ਦੀ ਬੈਠਕ ਵਿੱਚ ਕੀਤਾ ਜਾਊਗਾ, ਜਿਸ ਬਾਰੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਸਮਾਂ ਆਉਣ 'ਤੇ ਐਲਾਨ ਕਰ ਦੇਣਗੇ। ਤਾਂ ਇਹਦਾ ਮਤਲਬ ਇਹ ਆ ਕਿ ਕੁਛ ਨਾ ਕੁਛ ਗੁਫ਼ਤਗੂ ਜ਼ਰੂਰ ਕਰਕੇ ਗਏ ਆ ਕੇਜਰੀਵਾਲ ਸਾਹਿਬ, ਤਾਂ ਹੀ ਥੋੜ੍ਹੇ ਜਿਹੇ ਮਾਨ ਸਾਹਿਬ ਐਨਰਜੈਟਿਕ ਫੀਲ ਕਰ ਰਹੇ ਨੇ, ਥੋੜ੍ਹਾ ਜਿਹਾ ਪੋਜ਼ਿਟਿਵ ਫੀਲ ਕਰ ਰਹੇ ਨੇ। ਥੋੜ੍ਹੀ ਜਿਹੀ ਮੈਨੂੰ ਲੱਗਦਾ ਕਿ ਸਿੱਧੂ ਤੋਂ ਪੋਜ਼ਿਟਿਵਿਟੀ ਹੈ ਜਿਹੜੀ ਉਹ ਇੱਧਰ ਨੂੰ ਵੀ ਆਉਂਦੀ ਨਜ਼ਰ ਆਉਂਦੀ ਹੈ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਕਿ ਕਦੋਂ ਇਹ CM ਫੇਸ ਜਿਹੜਾ ਐਲਾਨਦੇ ਆ ਤੇ ਉਹਦਾ ਗੁਣਾ ਜਿਹੜਾ ਉਹ ਕਿਹਦੇ 'ਤੇ ਪੈਂਦਾ। ਇੱਕ ਵੱਡੀ ਗੱਲ ਅੱਜ ਹੋਰ ਕੀਤੀ ਆ ਸਾਡੇ ਜਿਹੜੇ CM ਸਾਹਿਬ ਆ। CM ਸਾਹਿਬ ਨੇ ਰੇਲਵੇ ਟਰੈਕ 'ਤੇ ਧਰਨਾ ਦੇਣ ਵਾਲੇ ਕਿਸਾਨਾਂ 'ਤੇ ਜਿਹੜੇ ਮੁਕੱਦਮੇ ਦਰਜ ਹੋਏ ਸੀ ਉਹਨਾਂ ਨੂੰ ਵਾਪਸ ਕਰਨ ਦੇ ਹੁਕਮ ਦਿੱਤੇ ਆ, ਮਤਲਬ ਕਿ ਰੱਦ ਕਰਨ ਦੇ ਹੁਕਮ ਦਿੱਤੇ ਆ। ਇਹ ਸਾਰੇ ਹੁਕਮ ਜਿਹੜੇ ਆ RPF ਨੂੰ ਦਿੱਤੇ ਗਏ ਨੇ। ਸੋ ਇਹ ਵੀ ਇੱਕ ਵੱਡਾ ਐਲਾਨ ਕਿਹਾ ਜਾ ਸਕਦਾ ਜੀ। ਅਗਲੀ ਜੇ ਆਪਾਂ ਗੱਲ ਕਰੀਏ ਤਾਂ ਕਹਿੰਦੇ ਵੀ ਹੁਣੇ ਬਦਲੇ 'ਚ ਬ੍ਰਿਟਿਸ਼ ਨਾਗਰਿਕਾਂ 'ਤੇ ਭਾਰਤ ਨੇ ਕੀਤੀਆਂ ਕਰੋਨਾ ਪ੍ਰੋਟੋਕਾਲ ਸਖਤੀਆਂ। ਹਾਂਜੀ ਹਾਂਜੀ, ਦੇਖੋ ਇਹ ਆ ਕਿ UK ਨੇ ਇੱਕ ਮਸਲਾ ਜਿਹੜਾ ਚੁੱਕਿਆ ਸੀ ਔਰ ਬੀਤੇ ਦਿਨ ਉਹ ਕਾਫੀ ਜ਼ਿਆਦਾ ਉਲਝਿਆ ਵੀ ਸੀਗਾ। ਤੁਹਾਨੂੰ ਯਾਦ ਹੋਣਾ ਆ ਜੀ ਕਿ ਉਹਨਾਂ ਨੇ ਕਿਹਾ ਸੀਗਾ ਕਿ ਹਾਂ ਭਾਈ ਅਸੀਂ ਕੁਛ ਰਿਆਇਤਾਂ ਦੇ ਸਕਦੇ ਹਾਂ, ਪਰੰਤੂ ਜ਼ਿਆਦਾ ਨਹੀਂ। ਮਤਲਬ ਕਿ ਜਿਹੜਾ ਵੀ ਕੋਈ ਉੱਧਰੋਂ ਆਏਗਾ ਤਾਂ ਉਹਨੂੰ ਕੁਆਰੰਟੀਨ ਥੋੜ੍ਹਾ ਸਮਾਂ ਮਤਲਬ ਕਿ ਉਹਨੂੰ ਹੋਣਾ ਹੀ ਪਏਗਾ। UK ਨੇ ਕੁਛ ਇਸ ਤਰ੍ਹਾਂ ਦੀਆਂ ਮਤਲਬ ਕਿ ਪਾਬੰਦੀਆਂ ਕਹਿ ਲਓ ਇੰਪੋਜ਼ ਕੀਤੀਆਂ ਸੀ, ਜਿਹੜਾ ਮਸਲਾ ਕੋਵਿਸ਼ੀਲਡ ਨਾਲ ਜੁੜ ਗਿਆ ਸੀਗਾ ਜਾ ਕੇ, ਯਾਦ ਹੋਣਾ ਤੁਹਾਨੂੰ। ਔਰ ਖਾਸ ਤੌਰ 'ਤੇ ਜਦੋਂ ਸਾਡੇ ਵਿਦੇਸ਼ ਮੰਤਰੀ ਗਏ ਸੀਗੇ ਉਦੋਂ ਤੋਂ ਲੈ ਕੇ ਇਹ ਕੰਮ ਚੱਲਦਾ ਆਇਆ ਆ। ਤੇ ਹੁਣ ਇਹਨਾਂ ਨੇ ਜੋ ਕਹਿ ਲਓ ਕਿ ਉਹਨਾਂ 'ਤੇ ਕਰ ਦਿੱਤਾ ਵਾਰ, ਕਾਫੀ ਜ਼ਿਆਦਾ ਗੱਲਬਾਤ ਹੋਈ ਪਰ ਵਿੱਚੋਂ ਕੋਈ ਸਿੱਟਾ ਨਹੀਂ ਨਿਕਲਿਆ ਇਹਨਾਂ ਦਾ। ਤਾਂ ਇਹਨਾਂ ਨੇ ਹੁਣ ਉਹ ਜਿਹੜੇ ਨਾਗਰਿਕ ਆਉਣਗੇ UK ਵਾਲੇ, ਤਾਂ ਉਹਨਾਂ ਤੇ ਇਹ ਕਰ ਦਿੱਤਾ ਕਿ 10 ਦਿਨ ਕੁਆਰੰਟੀਨ ਰਹਿਣਾ ਪਊ ਤੁਹਾਨੂੰ। ਮਤਲਬ ਕਿ ਪਹਿਲਾਂ 10 ਦਿਨ ਕੁਆਰੰਟੀਨ ਰਹੋਗੇ, ਫਿਰ ਸਾਰਾ ਕੁਛ ਹੈ ਜਿਹੜਾ ਉਹ ਸੈੱਟ ਹੋਊਗਾ। ਤੇ 4 ਅਕਤੂਬਰ ਤੋਂ ਇਹ ਜਿਹੜੇ ਨੇਮ ਨੇ, ਇਹ ਜਿਹੜੇ ਨਿਯਮ ਨੇ ਉਹ ਲਾਗੂ ਹੋ ਜਾਣੇ ਆ। ਵੱਡੀ ਗੱਲ ਇਹ ਆ। ਤੇ ਇਹਦੇ ਵਿੱਚ ਹੁਣ ਦੇਖੋ, ਮੈਨੂੰ ਲੱਗਦਾ ਕਿ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ, ਜਿਵੇਂ ਉਹਨਾਂ ਨੇ ਕਹਿ ਦਿੱਤਾ ਬ੍ਰਿਟੇਨ ਵਾਲਿਆਂ ਨੇ ਕਿ ਇੱਥੇ 8 ਦਿਨ ਕੁਆਰੰਟੀਨ ਰਹਿਣਾ ਪਏਗਾ ਵਗੈਰਾ ਵਗੈਰਾ। ਪਹਿਲਾਂ ਮੇਰੇ ਖਿਆਲ ਦੇ ਨਾਲ 4 ਦਿਨ ਦੀ ਗੱਲ ਸੀ, ਫਿਰ 8 ਦਿਨ ਦੀ ਸੁਣਨ ਨੂੰ ਮਿਲਿਆ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਨੇ, ਉਹਦੇ ਵਿੱਚ ਜੋ ਇੰਡੀਆ ਨੇ ਜਿਹੜੇ ਇਹਨਾਂ ਦੇ ਨਵੇਂ ਨਿਯਮ ਨੇ ਜੋ ਬ੍ਰਿਟਿਸ਼ ਨਾਗਰਿਕਾਂ 'ਤੇ ਲਾਗੂ ਕਰਨੇ ਨੇ, ਉਹਦੇ 'ਚ ਕੀ ਹੈ ਪਹਿਲਾਂ ਉਹ ਆਪਾਂ ਦੇਖ ਲਈਏ। ਫਿਰ ਮੇਰੇ ਖਿਆਲ ਦੇ ਨਾਲ ਜਿੱਥੇ ਕਿਤੇ ਥੋੜ੍ਹੀ ਜਿਹੀ ਮੈਨੂੰ ਜਿੱਥੋਂ ਲੱਗਦਾ ਆ ਕਿ ਇੱਕ ਭੰਬਲ ਭੂਸੇ ਵਾਲੀ ਸਥਿਤੀ ਬਣੀ ਆ, ਉਹ ਕੁਛ ਹੋ ਰਿਹਾ। ਇਹਦੇ ਵਿੱਚ ਕੀ ਆ ਕਿ ਇਹਨਾਂ ਨੇ ਆਖਿਆ ਕਿ ਭਾਰਤ ਪਹੁੰਚਣ 'ਤੇ ਏਅਰਪੋਰਟ 'ਤੇ RT-PCR ਜਾਂਚ ਕਰਾਉਣੀ ਹੋਏਗੀ। ਇਹ ਤੋਂ ਇਲਾਵਾ ਭਾਰਤ ਪਹੁੰਚਣ 'ਤੇ 8 ਦਿਨ ਬਾਅਦ ਫਿਰ ਤੋਂ RT-PCR ਜਿਹੜੀ ਹੈ ਉਹ ਰਿਪੋਰਟ ਕਰਾਉਣੀ ਪਏਗੀ। ਮਤਲਬ ਕਿ ਡਬਲ ਰਿਪੋਰਟ ਕਰਾਉਣੀ ਪਏਗੀ। ਕੁਆਰੰਟੀਨ ਤਾਂ ਹੈ ਹੀ ਹੈ। ਨਵੇਂ ਨਿਯਮ ਜਿਹੜੇ ਆ 4 ਅਕਤੂਬਰ ਤੋਂ ਕਹਿੰਦੇ ਕਿ ਲਾਗੂ ਹੋ ਜਾਣਗੇ ਤੇ ਇਹ ਸਾਰੇ UK ਦੇ ਨਾਗਰਿਕਾਂ 'ਤੇ ਲਾਗੂ ਰਹਿਣਗੇ।
ਸੋ ਇਹ ਵੱਡੀ ਗੱਲ ਉਹਨਾਂ ਨੇ ਨਾਲ ਦੀ ਨਾਲ ਕਹਿ ਦਿੱਤੀ ਆ। ਹੁਣ ਜੋ ਲੱਗਦਾ ਆ, ਦਰਅਸਲ ਜੇ ਆਪਾਂ ਦੇਖੀਏ ਇਸ ਸਾਰੇ ਜੋ ਇਹ ਘਮਸਾਨ ਚੱਲ ਰਿਹਾ ਹੈ ਕੋਵਿਡ ਦਾ, ਵੈਸੇ ਤੇ ਹੁਣ ਚਲੋ ਸੋ ਥੋੜਾ ਜਿਹਾ ਸੁੱਖ ਦਾ ਸਾਹ ਆਇਆ ਵਾ, ਪਰ ਇਸ ਦਰਮਿਆਨ ਜਿਹੜੀ ਯੂਕੇ ਦੀ ਤੇ ਇੰਡੀਆ ਦੀ ਇਹ ਵਾਲੀ ਟੱਕਰ ਹੈ ਨਾ, ਆਈਸੋਲੇਟ ਕਰਨ ਵਾਲੀ ਜਾਂ ਇੱਦਾਂ, ਇਹ ਮੇਰੇ ਖਿਆਲ ਦੇ ਨਾਲ ਅਸਲ ਦੇ ਵਿੱਚ ਜੋ ਕੋਵਿਸ਼ੀਲਡ ਆ ਉਹਨੂੰ ਲੈ ਕੇ ਨਹੀਂ ਹੈ। ਜੇ ਤੁਸੀਂ ਦੇਖੋਗੇ ਤਾਂ ਕੋਵਿਸ਼ੀਲਡ ਨੂੰ ਲੈ ਕੇ ਨਹੀਂ ਹੈ। ਦਰਅਸਲ ਸਮੱਸਿਆ ਹੈ ਜੋ ਵੈਕਸੀਨ ਪਾਸਪੋਰਟ, ਇੱਕ ਸ਼ਬਦ ਮੈਂ ਇਸਤੇਮਾਲ ਕਰਿਆ ਕਰਦਾ ਸੀ ਅੱਜ ਤੋਂ ਕੁਝ ਮਹੀਨੇ ਪਹਿਲਾਂ, ਜਿਹੜਾ ਕਿ ਕੁਛ ਬੰਦਿਆਂ ਨੂੰ ਚੁਭਦਾ ਸੀਗਾ ਕਿ ਇਹ ਜਿਹੜੇ ਆ ਨਾ ਥੋੜੇ ਜਿਹੇ ਪਤਾ ਨਹੀਂ ਕਿਉਂ ਉਲਟ ਚੱਲਦੇ ਆ, ਤਾਂ ਅੱਜ ਦੀ ਤਾਰੀਖ ਦੇ ਵਿੱਚ ਉਹ ਵੈਕਸੀਨ ਪਾਸਪੋਰਟ ਸ਼ਬਦ ਤੁਹਾਨੂੰ ਆਮ ਸੁਣਾਈ ਦਿੰਦਾ ਹੋਏਗਾ, ਮੀਡੀਆ 'ਚ ਉਹ ਪੜ੍ਹਨ ਨੂੰ ਮਿਲਦਾ ਹੋਏਗਾ। ਤਾਂ ਦਰਅਸਲ ਇੰਡੀਆ ਨੇ ਵੀ ਇੱਕ ਜਿਹੜਾ ਸਰਟੀਫਿਕੇਟ ਜਿਹਾ ਬਣਾਇਆ ਨਾ, ਮਤਲਬ ਕਿ ਜਦੋਂ ਤੁਸੀਂ ਡੋਜ਼ ਲਵਾ ਲੈਂਦੇ ਹੋ ਜਾਂ 2 ਡੋਜ਼ਾਂ ਲੱਗ ਜਾਂਦੀਆਂ ਤੁਹਾਨੂੰ ਇੱਕ ਸਰਟੀਫਿਕੇਟ ਦਿੰਦੇ ਨੇ ਇਹ, ਜਿਹਦੇ ਤੇ QR ਕੋਡ ਵਗੈਰਾ ਵੀ ਹੁੰਦਾ ਤੇ ਉਹਦੇ ਤੇ ਨਰਿੰਦਰ ਮੋਦੀ ਦੀ ਫੋਟੋ ਵੀ ਹੈ। ਅਸਲ ਦੇ ਵਿੱਚ ਕੁਝ ਦੇਸ਼ਾਂ 'ਚ ਉਹੀ ਸਮੱਸਿਆ ਦਾ ਕਾਰਨ ਹੈ। ਵੈਸੇ ਤਾਂ ਉਹਨੂੰ ਇੱਕ ਤਰ੍ਹਾਂ ਨਾਲ ਤੁਸੀਂ ਕਹਿ ਲਓ ਕਿ ਹੁਣ ਅਸੀਂ ਕਹਿ ਦਿੰਦੇ ਹਾਂ ਕਿ ਉਹ ਸਰਟੀਫਿਕੇਟ ਆ ਕਿ ਡੋਜ਼ਾਂ ਲੱਗੀਆਂ ਨੇ, ਪਰ ਹੈ ਅਸਲ ਦੇ ਵਿੱਚ ਉਹ ਵੀ ਇੱਕ ਵੈਕਸੀਨ ਪਾਸਪੋਰਟ ਹੀ ਹੈ। ਹੁਣ ਜਿਹੜੀ ਵਿਵਧਾ ਨਜ਼ਰ ਆਉਂਦੀ ਆ ਉਹ ਇਹੋ ਆ ਕਿ ਜਿਵੇਂ ਅੱਗੇ ਜਰਮਨ ਦੇ ਵਿੱਚ ਇੱਕ ਔਰਤ ਨਾਲ ਹੋਇਆ ਸੀਗਾ ਕਿ ਉੱਥੇ ਉਹਨੇ ਕਿਹਾ ਕਿ ਬੜਾ ਮੇਰਾ ਮਜ਼ਾਕ ਉਡਾਇਆ ਗਿਆ ਉੱਥੇ ਜਦੋਂ ਏਅਰਪੋਰਟ 'ਤੇ ਗਏ, ਜਿਹੜੇ ਉੱਥੇ ਅਧਿਕਾਰੀ ਸੀਗੇ ਉਹਨਾਂ ਨੇ ਨਹੀਂ ਗਾਹ ਜਾਣ ਦਿੱਤਾ ਤੇ ਕਾਫੀ ਸਵਾਲਾਤ ਕੀਤੇ, ਇੱਥੋਂ ਤੱਕ ਕਿਹਾ ਕਿ ਇਹ ਵੀ ਕਦੇ ਹੋ ਸਕਦਾ ਕਿ ਕਿਸੇ ਦੇ ਨਿੱਜੀ ਡਾਕੂਮੈਂਟ ਤੇ ਕਿਸੇ ਲੀਡਰ ਦੀ ਫੋਟੋ, ਤੇ ਫੋਟੋ ਵੀ ਕਈ ਥਾਂ ਤੇ ਇਸ ਤਰ੍ਹਾਂ ਦੀ ਆ ਜਿਵੇਂ ਗੋਡਫਾਦਰ ਬੀਅਰ ਤੇ ਪਹਿਲਾਂ ਆਉਂਦੀ ਹੁੰਦੀ ਸੀ ਕਿ ਕਿਤੇ ਤਾਂ ਦਾੜੀ ਜਿਹੜੀ ਉਹ ਸ਼ਾਇਦ ਵੱਡੀ ਆ, ਕਿਤੇ ਤੇ ਮੋਦੀ ਸਾਹਿਬ ਦੀ ਦਾੜੀ ਛੋਟੀ ਵੀ ਹੋ ਸਕਦੀ ਹੈ। ਹੁਣ ਇੱਕ ਦਿੱਕਤ ਹੋਰ ਵੀ ਆ ਕਿ WHO ਤੇ ਜਿਹੜੇ ਕਹਿੰਦੇ ਆ ਕਿ ਇਹਦੇ 'ਚ ਪੈਮਾਨੇ ਆ, ਉਹਦੇ ਅਨੁਸਾਰ ਜੋ ਵੀ ਮਤਲਬ ਕਿ ਡੋਜ਼ ਲਵਾ ਚੁੱਕਾ ਹੁੰਦਾ ਬੰਦਾ ਨਾਗਰਿਕ, ਉਹਦੀ ਜਿਹੜੀ ਜਨਮ ਤਿਥੀ ਹੁੰਦੀ ਆ, ਜਨਮ ਤਰੀਕ ਹੁੰਦੀ ਆ, ਡੇਟ ਆਫ ਬਰਥ ਕਹਿ ਲਓ, ਉਹਦਾ ਸਿਰਫ ਸਾਲ ਦਰਜ ਕਰ ਰਿਹਾ ਹੈ ਇੰਡੀਆ। ਮਤਲਬ ਕਿ ਜਿੱਦਾਂ ਇੱਕ WHO ਦਾ ਸਟੈਂਡਰਡ ਹੋਏਗਾ, ਤੁਹਾਨੂੰ ਯਾਦ ਆ ਕਿ ਉਹ ਲਿਖਿਆ ਹੁੰਦਾ YYYYMMDDD ਜੀ, ਮਤਲਬ ਕਿ ਈਅਰ, ਮੰਥ ਤੇ ਜਿਹੜਾ ਦਿਨ ਹੋ ਗਿਆ। ਸੋ ਇਸ ਤਰ੍ਹਾਂ ਉਹ ਇੱਕ ਉਹਨਾਂ ਦਾ ਪੈਰਾਮੀਟਰ ਹੈ ਇਸ ਮਾਮਲੇ ਦੇ ਵਿੱਚ ਕਿ ਆਹ ਭਾਈ ਚੀਜ਼ਾਂ ਤੇ ਤੁਸੀਂ ਖਰੇ ਉਤਰਨਾ ਹੈ। ਤਾਂ ਉਹ ਜਿਹੜਾ ਸਟੈਂਡਰਡ ਹੈ ਉਹਨਾਂ ਦਾ, ਜੋ ਉਹਨਾਂ ਦੇ ਪੈਰਾਮੀਟਰ ਦੇ ਮੁਤਾਬਕ ਉਹ ਚੀਜ਼ਾਂ ਨੇ ਖਰਿਆ ਉਤਰਨਾ ਵਾ, ਕਿਤੇ ਨਾ ਕਿਤੇ ਉਹਦੇ 'ਚ ਸਮੱਸਿਆ ਲੱਗ ਰਹੀ ਆ, ਉਹਦੇ 'ਚ ਸਮੱਸਿਆ ਲੱਗ ਰਹੀ ਆ ਕਿ ਅਸਲ ਦੇ ਵਿੱਚ ਉੱਥੋਂ ਹੀ ਇਹ ਕਹਾਣੀ ਸ਼ੁਰੂ ਹੋਈ ਆ। ਕੁਛ ਦੇਸ਼ ਤੇ ਚਲੋ ਮੰਨਦੇ ਆ, ਕੁਛ ਦੇਸ਼ਾਂ ਦੇ ਵਿੱਚ ਇਹ ਭੰਬਲ ਭੂਸਾ, ਪਰ ਜੋ ਮਰਜ਼ੀ ਆ, ਹੁਣ ਪਤਾ ਨਹੀਂ ਇਹਨਾਂ ਦੀ ਕੁਤਾਈ ਆ ਜਾਂ ਉਹ ਚੀਜ਼ ਨੂੰ ਸਮਝ ਨਹੀਂ ਪਾ ਰਹੇ। ਵੈਸੇ ਤੇ ਅਧਿਕਾਰੀਆਂ ਨੂੰ ਵੀ ਥੋੜਾ ਜਿਹਾ ਲੱਕਣ ਲਾ ਲੈਣਾ ਚਾਹੀਦਾ ਹੈ ਨਾ ਕਿ ਨਰਿੰਦਰ ਮੋਦੀ ਜੀ ਤੇ ਇੰਨੇ ਮਸ਼ਹੂਰ ਨੇ, ਰਾਤ ਨੂੰ ਵੀ ਤੁਰਦੇ ਨੇ ਤਾਂ ਕੈਮਰਾਮੈਨ ਪਤਾ ਨਹੀਂ ਕਿੱਥੋਂ ਆ ਜਾਂਦੇ ਆ, ਲਾਈਟ ਦਾ ਕਿੱਥੋਂ ਪ੍ਰਬੰਧ ਹੋ ਜਾਂਦਾ ਤੇ ਉਹ ਜਾ ਕੇ ਨਿਰਮਾਣ ਸਾਈਟ ਤੇ ਫੋਟੋ ਸੈਸ਼ਨ ਕਰਵਾ ਲੈਂਦੇ ਨੇ। ਉਹ ਤਾਂ ਬਹੁਤ ਫੇਮਸ ਲੀਡਰ ਨੇ, ਪਤਾ ਨਹੀਂ ਕਿਉਂ ਨਹੀਂ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਕਿਉਂ ਪਛਾਣਨ ਦੇ ਵਿੱਚ ਕਿਤੇ ਨਾ ਕਿਤੇ ਕੁਤਾਹੀ ਕਰਦੇ ਆ। ਖੈਰ ਜੋ ਵੀ ਆ, ਅਸਲ ਦੇ ਵਿੱਚ ਭੰਬਲ ਭੂਸਾ ਮੇਰੇ ਖਿਆਲ ਦੇ ਨਾਲ ਇਹ ਜਿਹੜਾ ਇੰਡੀਅਨ ਵੈਕਸੀਨ ਪਾਸਪੋਰਟ ਆ ਇਹਨੂੰ ਲੈ ਕੇ ਆ, ਕਿਉਂਕਿ ਕੁਛ ਚੀਜ਼ਾਂ ਜਿਹੜੀਆਂ ਜੋ ਉਹਨਾਂ ਦੇ ਸਟੈਂਡਰਡ ਆ ਜਾਂ ਪੈਰਾਮੀਟਰ ਆ ਉਹਦੇ ਮੁਤਾਬਕ ਠੀਕ ਨਹੀਂ, ਫਿੱਟ ਨਹੀਂ ਹੈ। ਜੀ ਜੀ। ਰੇਤ ਵਾਲੀ ਪਟੀਸ਼ਨ ਹੋਈ ਖਾਰਜ ਜੀ? ਹਾਂਜੀ, ਦੇਖੋ ਰੇਤ ਵਾਲਾ ਮਸਲਾ ਕੀ ਸੀ, ਤੁਹਾਨੂੰ ਯਾਦ ਹੋਣਾ, ਚੇਤੇ ਹੋਣੀ ਆ ਗੱਲ ਕਿ ਜਿਸ ਦਿਨ CM ਸਾਹਿਬ ਨੇ ਗੱਦੀ ਸੰਭਾਲੀ ਸੀਗੀ, CM ਸਾਹਿਬ ਬੈਠੇ ਸਨ ਕੁਰਸੀ ਤੇ ਇਹਨਾਂ ਨੇ ਆਖਿਆ ਸੀਗਾ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਰੇਤ ਮਾਫੀਆ ਮੈਂ ਖਤਮ ਕਰ ਦਾਂਗਾ। ਉਹ ਕਰ ਦਿਆਂਗਾ ਨਹੀਂ ਕਹਿੰਦੇ ਹੁੰਦੇ, ਕਰ ਦਾਂਗਾ। ਤੇ ਉਹ ਨਾਲ ਕਹਿੰਦੇ ਸੀਗੇ ਕਿ ਮਾਫੀਆ ਮੇਰੇ ਕੋਲ ਨਾ ਆਵੇ। ਫਿਰ ਬਾਅਦ 'ਚ ਲੋਕ ਮਜ਼ਾਕ ਕਰਦੇ ਸਨ, ਕਹਿੰਦੇ ਕਿ ਉਹ ਇੱਕ ਮੰਤਰੀ ਬਣਾ ਲਿਆ ਵਿੱਚੋਂ, ਕਹਿੰਦੇ ਕਿ ਉਹਦੇ ਕੋਲ ਹੀ ਚੱਲ ਜਾਇਆ ਕਰੋ, ਕੰਮ ਕਰਨਾ ਹੋਵੇ, ਕੋਈ ਕਰਾਉਣਾ ਹੋਵੇ, ਮੇਰੇ ਕੋਲ ਆਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਖੈਰ ਚਲੋ ਮੀਮਸ ਵਗੈਰਾ ਬਣਦੇ ਰਹਿੰਦੇ ਨੇ। ਦਰਅਸਲ ਕੀ ਆ ਕਿ ਜਿਵੇਂ ਹੀ ਇਹ ਇੱਕ ਗੱਲ ਕਹੀ ਚਰਨਜੀਤ ਸਿੰਘ ਹੋਰਾਂ ਨੇ, ਜਿਵੇਂ ਹੀ ਆਪਣਾ ਅਹਿਦ ਦੁਹਰਾਇਆ ਕਿ ਮੈਂ ਇਸ ਚੀਜ਼ ਨੂੰ ਰੋਕਾਂਗਾ, ਤਾਂ ਨਾਲ ਦੀ ਨਾਲ ਫੌਰੀ ਤੌਰ ਤੇ ਇੱਕ ਪਟੀਸ਼ਨ ਪੈ ਜਾਂਦੀ ਹੈ ਹਾਈ ਕੋਰਟ ਦੇ ਵਿੱਚ ਕਿ ਸਰਕਾਰ ਆਹ ਕੁਛ ਕਰਨ ਜਾ ਰਹੀ ਆ। ਤਾਂ ਉਹ ਪਟੀਸ਼ਨ ਜਿਹਨਾਂ ਨੇ ਪਾਈ ਆ, ਹੁਣ ਮੈਨੂੰ ਐਗਜ਼ੈਕਟ ਨਾਂ ਨਹੀਂ ਪਤਾ ਲੱਗ ਸਕਿਆ,
परंतु इन्ना पता लग सकिया वा कि असल दे विच ठेकेदारां ने पा दित्ती जाके कि चलो पंजाब सरकार तो भी जवाब मंगिया गया। पंजाब सरकार ने जदों उत्थे जबानी कलामी जाके जवाब देने का यत्न किया तो उन्होंने एफीडेविट मंग लिया, पर बाद दे विच हुण ये पटीशन दसदे आ कि खारिज कर दित्ती गई आ। खारिज इस बिना ते कर दित्ती गई है जां इस तत्थ दे आधार पर कर दित्ती गई आ। वो कहंदे मतलब कि मानयोग हाई कोर्ट के जज साहब जिहड़े आ वो कहंदे कि देखो गल ये आ कि जनाब ये ऐलान आ, मतलब कि कोई लिखती हुक्म नहीं। तो उहदे च की कहा सीगा सीएम साहब ने कि देखो जी गल इहो आ कि जिवें मान लो अपनी निजी प्रॉपर्टी दे विचों निजी जमीन दे विचों रेता निकलदा कि उत्थों तुसीं खड़ सकदे हो, उत्थों तुसीं लिजा सकदे जे, कोई दिक्कत परेशानी नहीं हैगी। तो वो चीज़ खुल जाए तो फिर सब कुछ बेहतर हो जाएगा। असीं तो खुद साडे लागे बड़ी रेत निकलदी आ, फाजिलका का दूजी बारी जिक्र आ गया कि वो आप ट्राली भर के लियाते रहे हैं, असीं कोई दिक्कत नहीं, कोई परेशानी नहीं सीगी हैगी। आ हुण आ 10 कुछ सालों के विच जदों तो रेत खानी स्टार्ट कर दित्ती है कुछ लोगों ने, उदों तो रेत जिहड़ी आ दुर्लभ हो गई आ, लभदी नहीं छेती किते, कई बार तो बहुत ज़्यादा किल्लत हो जाती है। तो खैर हुण इन्हां ने जिहड़ी गल कही सीगी उन्होंने उस चीज़ नूं फड़ लिया कि किते ना किते साडा रगड़ा लग जाऊगा। अच्छा बाद दे विच फिर इन्होंने ऐलान भी किया सीगा पंजाब सरकार ने, मैं तुहाडे दृष्टिगोचर वो गल कर देना। इन्होंने आख्या सीगा कि जे मान लो नजायज़ माइनिंग किते हुंदी है तो अफसर जिहड़े आ वो बर्खास्त किए जाणगे। पहला अमरिंदर सिंह होरां ने ईडी बनाउण दा भी यतन कीता सीगा इस बाबत। तो खैर कुल मिला के जे कहानी आपां नवेड़नी होवे जां खत्म करनी होवे वो इहो ही आ कि तुसीं आप अंदाजा ला लो कि जिहड़ी ठेकेदार लॉबी आ वो इस गल ते पूरी बाज अख रख के बैठी आ कि किते कल नूं रेट जिहड़े आ वो थल्ले ना आ जाण, इस तरह की खुल ना मिल जाए तो कानूनन मैनूं लगदा कि गुंझलदार भी बनेगी। ठीक है ना, क्योंकि जदों भी आपां कोई कॉन्ट्रैक्ट लैंदे आ वो तो ज़रा जी गल है कि आपां फाइनैंशियल ईयर के हिसाब नाल अप्रैल तो ज़्यादातर इहो ਜਿਹੇ मामले देखते हैं कि अप्रैल तो अप्रैल तक ही होंदा, 31 मार्च तक ही होंदा। तो बहरहाल 31 मार्च तक अजिहा मैनूं नहीं लगता कि सरकार कोई फैसला ले सकती है, और यानी पहला फैसला ही सीएम साहब का अपने आप पलटिया गया। दूसरी चीज़ पटीशन बेशक तो खारिज हो गई क्योंकि उन्होंने कहा कि देखो इन्होंने ऐलान किया, कोई नोटिफिकेशन जारी नहीं किया, जे नोटिफिकेशन जारी करनगे तो फिर देखी जाऊगी। तो इस करके मैं कह रहा कि पहला फैसला ही अपने आप के मुद्दे मुँह डिग जाता है। और दूसरी गल यह आ कि जे सरकार चाहे भी जे आप सिद्धू मॉडल जिथे जाके मेरी सिद्धू नाल कई बार वैसे तो असहमति रह जाती है, कई बार जिथे जाके सिद्धू नाल मेरी बिल्कुल कह लो कि जफी पै जाती है किसी मुद्दे से, वो ये आ कि रेत वाला मॉडल जो कॉरपोरेशन जिन्होंने आप कहने आ कि सरकार अपने पद्धर से सारा कुछ कर लवे कि हाँ भाई जाके ते एक इदा का ढांचा असीं बना दईए हेठां कि उत्थे सारा कुछ यानी सरकार करे, सरकार अपने पद्धर से रेता बेचे, उहदे नाल कमाई भी वधेगी, रोजगार भी वधेगा। परंतु ये आ के फिर जिवें आपां देखे कि 31 मार्च तक तो काम चलदा ही चलदा सरकारी, तो उदों पहला नवीं सरकार बन जाएगी। तो यदा मतलब कि जो पंजाब मॉडल कहते हैं हुण गल देखो किदां कि एक तो एक पहला फैसला पलटिया गया, दूजा तत्थ इहदे चों की प्रगट हुंदा वा कि जो सिद्धू साहब का एक वधिया सुपना, मैं जिहड़ी वधिया चीज़ होवे हमेशा वधिया कहना, चाहे मोदी करदा होवे चाहे कोई करदा होवे, विरोधी करदा होवे। देखो नवजोत सिद्धू का मॉडल माड़ा नहीं सीगा, वो जिहड़ा मतलब कि सैन नूं लैके सिरेते नूं लैके, परंतु हुण इहदे चों दूसरा तत्थ की उजागर हुंदा वा, वो तत्थ ये उजागर हुंदा है कि देखो उदों तक सरकार बदल चुकी होएगी क्योंकि ठेके पहला दिते जा चुके हैं। तो जे कोई ऐसा वड्डा कोई फैसला लिया भी जाता है तो मैं जिवें तुहानूं कहा कि कानूनी चैलेंज जिहड़ा फिर वट के पिया। सो इस करके बड़ी उम्मीद घट है कि जिस पंजाब मॉडल का सिद्धू साहब हमेशा जिक्र करते हैं उहदे चों एक महत्वपूर्ण जिहड़ा रेत वाला है कि सरकारी तौर पर बेचा जाए कॉरपोरेशन वगैरह बना के, वो मामला बहुत हद तक कह लो कि असंभव लगता है, पर इस दुनिया च कहते हैं कि असंभव कुछ नहीं होता जे कोई बंदा करन ते आ जाए। जी ड्रग तस्करी मामला अडानी पोर्ट ते अदालत ने सवाल चुके। जिहड़ा अडानी वाला मसला है ये कोर्ट ने की किया है, कोर्ट उत्थे ना एक जिद्दां अपने इत्थे एंटी ड्रग का
ਕਾਨੂੰਨ ਹੈ NDPS ਦਾ, ਪੰਜਾਬ ਦੇ ਵਿੱਚ ਵੀ ਹੈ, ਤਾਂ ਉੱਥੇ ਇੱਕ ਵੱਖਰੀ ਅਦਾਲਤ ਹੁੰਦੀ ਹੈ। ਤਾਂ ਵੱਖਰੀ ਅਦਾਲਤ ਨੇ ਜਿਹੜੀ ਗੱਲ ਕਹੀ ਆ, ਉਹਨਾਂ ਨੇ ਤਾਂ ਵੈਸੇ ਪੁੱਛਿਆ ਹੋਊਗਾ ਕਿ ਹਾਂ ਭਾਈ ਤੁਸੀਂ ਉਹ ਜਿਹੜੇ ਕੋਰਟ ਦੇ ਅਧਿਕਾਰੀ ਹੈ ਉਹਨਾਂ ਨੂੰ ਪੁੱਛੋ ਕਿ ਕੀ ਉਹਨਾਂ ਦਾ ਜਿਹੜਾ ਰੋਲ ਆ, ਜੋ ਵੀ ਉਹਨਾਂ ਦਾ ਪਾਰਟ ਆ, ਉਹ ਠੀਕ ਢੰਗ ਨਾਲ ਉੱਥੇ ਮਤਲਬ ਕਿ ਕੰਮਕਾਰ ਕਰਦੇ ਆ। ਅਤੇ ਉੱਥੇ ਜਿਹੜੇ ਅਥਾਰਟੀ ਵਾਲੇ DRI ਵਾਲੇ ਆ, ਉਹ ਕਹਿੰਦੇ ਦੇਖੋ ਜੀ ਅਸੀਂ ਉਹਨਾਂ ਨੂੰ ਪੁੱਛਿਆ ਹੀ, ਉਹ ਕਹਿੰਦੇ ਅਸੀਂ ਤੁਹਾਨੂੰ ਜਵਾਬ ਦੇਵਾਂਗੇ, ਪਰ ਉਸ ਤੋਂ ਪਹਿਲਾਂ ਆਪਣੇ ਕਾਨੂੰਨੀ ਪੈਨਲ ਦੇ ਨਾਲ ਗੱਲਬਾਤ ਕਰ ਰਹੇ ਹਾਂ। ਅਸੀਂ ਮਤਲਬ ਕਿ ਅਸੀਂ ਕਾਨੂੰਨੀ ਸਲਾਹ ਮਸ਼ਵਰਾ ਕਰ ਰਹੇ ਹਾਂ, ਉਸ ਤੋਂ ਬਾਅਦ ਕੋਈ ਜਵਾਬ ਦੇਵਾਂਗੇ। ਅਦਾਲਤ ਪੈ ਗਈ, ਅਦਾਲਤ ਨੇ ਆਖਿਆ, ਉਹਨੇ ਕਿਹਾ ਹੱਦ, ਇਹ ਕਿਹੜੀ ਗੱਲ ਆ? ਉਹ ਕਾਨੂੰਨ ਤੋਂ ਉੱਤੇ ਆ, ਮਤਲਬ ਕਿ ਜਵਾਬਦਾਰੀ ਉਹਨਾਂ ਦੀ ਹੈਗੀ ਆ। ਉਹ ਕਿਹੜੇ ਐਸੇ ਰਾਜੇ ਮਹਾਰਾਜੇ ਜਿਨ੍ਹਾਂ 'ਤੇ ਕੋਈ ਕਾਨੂੰਨ ਨਹੀਂ ਲਾਗੂ ਹੁੰਦਾ ਕਿ ਉਹ ਕਹਿ ਰਹੇ ਆ ਕਿ ਅਸੀਂ ਜਵਾਬ ਦੇਣ ਵਾਸਤੇ ਲੀਗਲ ਐਕਸਪਰਟ ਦੀ ਪਹਿਲਾਂ ਸਲਾਹ ਮਸ਼ਵਰੀ ਲੈ ਰਹੇ ਹਾਂ। ਸੋ ਇਸ ਕਰਕੇ ਕਾਫੀ ਕਹਿ ਲਓ ਕਿ ਫਟਕਾਰਾਂ ਪਈਆਂ, ਝਾੜਾਂ ਪਈਆਂ। ਤਾਂ ਇਹ ਮਾਮਲਾ ਤੁਸੀਂ ਆਪ ਹੀ ਦੇਖ ਲਓ ਕਿ ਕਿਸ ਪੱਧਰ ਦਾ ਹੈ ਤੇ ਕਿਸ ਦਿਸ਼ਾ ਵੱਲ ਨੂੰ ਜਾ ਰਿਹਾ ਹੈ। ਕਿਸ ਦਿਸ਼ਾ ਵੱਲ ਨੂੰ ਜਾ ਰਿਹਾ ਕਿ DRI ਉਹਨਾਂ ਨੂੰ ਕਹਿ ਲਓ ਕਿ ਪੂਰਾ ਟਾਈਮ ਦੇ ਰਹੀ ਹੈ ਕਿ ਤੁਸੀਂ ਭਾਈ ਪੁੱਛ ਪਛ ਲਓ, ਜੋ ਕੁਛ ਕਹਿਣਾ ਤਾਂ ਕਹਿ ਲਓ। ਸੋ ਆਹ ਹਾਲਾਤ ਨੇ। ਵੈਸੇ ਜੇ ਤੁਸੀਂ ਡਰੱਗ ਦਾ ਮਾਮਲਾ ਥੋੜ੍ਹਾ ਜਿਹਾ ਦੇਖੋਗੇ, ਚਲੋ ਆਪਾਂ ਕਿਸੇ 'ਤੇ ਕੋਈ ਦੋਸ਼ ਨਹੀਂ ਮੜਦੇ, ਤਾਤਹੀਨ ਗੱਲ ਕਰਨ ਤੋਂ ਗੁਰੇਜ਼ ਕਰਾਂਗੇ, ਪਰ ਇੱਕ ਕੰਟਰੋਵਰਸੀ ਜਿਹੜੀ ਔਨ ਰਿਕਾਰਡ ਹੈ ਉਹ ਤਾਂ ਆਪਾਂ ਨੂੰ ਪਤਾ ਹੈ ਨਾ ਜੀ, ਕਿ ਦੇਖੋ ਦੁਨੀਆ ਦੇ ਵਿੱਚ ਜੇ ਤੁਸੀਂ ਦੇਖੋਗੇ ਦੋ ਹੀ ਕਹਿੰਦੇ ਰਸਤੇ ਜ਼ਿਆਦਾ ਬਦਨਾਮ ਨੇ, ਕਿਹੜੇ ਆ? ਇੱਕ ਤੇ ਆ ਈਰਾਨ, ਅਫਗਾਨ ਤੇ ਪਾਕਿਸਤਾਨ, ਇਹਨੂੰ ਟ੍ਰਾਇੰਗੂਲਰ ਕਹਿ ਲਓ ਤੁਸੀਂ। ਤੇ ਇੱਕ ਇੱਧਰੋਂ ਹੈਗਾ, ਜਿਵੇਂ ਆਪਾਂ ਇੱਧਰ ਦੇਖੀਏ ਨਾ, ਤਾਂ ਮਿਆਂਮਾਰ ਦੇ ਉਤਲੇ ਪਾਸੇ ਬਰਮਾ ਜਿਹਨੂੰ ਆਪਾਂ ਆਨੇ ਹਾਂ, ਇਹਦੇ ਉਤਲੇ ਪਾਸੇ ਵੀ ਇੱਕ ਬਣਦਾ, ਉਹ ਇੱਕ ਟ੍ਰਾਇੰਗੂਲਰ, ਉਹਨੂੰ ਵੀ ਸ਼ਾਇਦ ਟ੍ਰਾਇੰਗੂਲਰ ਹੀ ਕਹਿੰਦੇ ਆ। ਹੁਣ ਉਹਦੇ 'ਚ ਮੈਨੂੰ ਪਤਾ ਨਹੀਂ ਕਿਹੜੇ ਕਿਹੜੇ ਦੇਸ਼ ਆ ਜਾਂਦੇ, ਕਿਉਂਕਿ ਇੱਥੇ ਦੇਸ਼ ਨਿੱਕੇ ਨਿੱਕੇ ਹੈਗੇ ਨੇ। ਗੋਲਡਨ ਟ੍ਰਾਇੰਗੂਲਰ ਵੀ ਸ਼ਾਇਦ ਬੋਲਦੇ ਆ, ਥਾਈਲੈਂਡ ਹੋਇਆ, ਲਾਓਸ ਹੋਇਆ, ਤੇ ਇੱਕ ਮੁਲਕ ਕੋਈ ਹੋਰ ਆ ਗਿਆ, ਕੇ ਸ਼ਾਇਦ ਆ ਗਿਆ, ਇੱਕ ਰਸਤਾ ਬਣ ਜਾਂਦਾ ਹੈ। ਇਹ ਹੁਣ ਔਨ ਰਿਕਾਰਡ ਦਾ ਤੱਥ ਹੈ ਕਿ ਤੁਹਾਨੂੰ ਯਾਦ ਹੋਣਾ ਹੈ, ਰੌਲਾ ਪੈ ਗਿਆ ਸੀ ਕੁਝ ਸਮਾਂ ਪਹਿਲਾਂ ਕਿ ਅਡਾਨੀ ਹੋਰਾਂ ਨੇ ਮਿਆਂਮਾਰ ਦੀ ਫੌਜ ਦੇ ਨਾਲ ਰਲ ਕੇ ਪ੍ਰੋਜੈਕਟ ਸਾਂਝਾ ਕੀਤਾ ਮਿਆਂਮਾਰ ਦੇ ਵਿੱਚ। ਤਖਤਾ ਫਾਈਟ ਹੋ ਗਿਆ ਸੀ ਨਾ ਫੈਬ ਦੇ ਵਿੱਚ। ਇਹ ਖਬਰ ਨਿਕਲ ਆਈ ਸੀਗੀ ਕਿ ਇਹਨਾਂ ਨੇ 68.1 ਮਿਲੀਅਨ ਡਾਲਰ ਦੀ ਰਕਮ ਜਿਹੜੀ ਹੈ ਉਸ ਪ੍ਰੋਜੈਕਟ 'ਚ ਲਾ ਰੱਖੀ ਹੈ। ਇਹਨਾਂ ਨੇ ਡਿਨਾਈ ਕੀਤਾ ਸੀ, ਪਰ ਬਾਅਦ ਦੇ ਵਿੱਚ ਅਡਾਨੀ ਸਾਹਿਬ ਦੇ ਸਪੁੱਤਰ ਦੀ ਫੋਟੋ, ਉਹਨਾਂ ਦੇ ਜਿਹੜੇ ਫੌਜ ਦਾ ਬਦਨਾਮ ਤੇ ਕਹਿ ਲਓ ਖੂੰਖਾਰ ਜਰਨਲ ਆ, ਮੇਰੇ ਖਿਆਲ ਦੇ ਨਾਲ ਉਹਦਾ ਨਾਮ ਮੀਨ ਹੈ, ਜੇ ਮੈਂ ਨਹੀਂ ਭੁੱਲਦਾ, ਕਿਉਂਕਿ ਉਦੋਂ ਇਹ ਖਬਰ ਆਪਾਂ ਕੀਤੀ ਹੋਈ ਆ, ਜੇ ਸਰੋਤੇ ਨਾ ਭੁੱਲਦੇ ਹੋਣ। ਤਾਂ ਉਸ ਟਾਈਮ ਮਤਲਬ ਕਿ ਨਾ ਸਿਰਫ ਫੋਟੋ ਨਿਕਲ ਆਈ ਸੀਗੀ, ਬਲਕਿ ਵੀਡੀਓ ਤੱਕ YouTube ਤੇ ਮਿਲ ਜਾਏਗੀ ਤੁਹਾਨੂੰ। ਤਾਂ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਕਿ ਉੱਥੇ ਐਡੀ ਵੱਡੀ ਇਨਵੈਸਟਮੈਂਟ ਹੁੰਦੀ ਆ, ਤੇ ਉਹ ਵੀ ਉੱਥੇ ਹੀ ਆ ਜਿੱਥੋਂ ਇਹ ਟ੍ਰਾਇੰਗੂਲਰ ਬਣਦਾ ਹੈ। ਹੁਣ ਮੈਂ ਕਹਿ ਨਹੀਂ ਕਹਿ ਰਿਹਾ, ਮੈਂ ਤਾਂ ਇਤਫਾਕ ਜੋੜ ਰਿਹਾ ਵਾਂ ਵੈਸੇ, ਕਿ ਦੇਖੋ ਕਿ ਇੱਕ ਉੱਧਰੋਂ ਜਿਹੜਾ ਰਸਤਾ ਆ ਰਿਹਾ ਤੇ ਉੱਥੇ ਆ ਕੇ ਡਰੱਗ ਫੜਿਆ ਜਾਂਦਾ। ਇੱਕ ਜਿਹੜੀ ਆਹ ਰੌਲੀ ਪਈ ਸੀਗੀ ਮਿਆਂਮਾਰ ਵਾਲੀ, ਤਾਂ ਉੱਧਰੋਂ ਵੀ ਇੱਕ ਰਸਤਾ ਬਣਦਾ। ਹੁਣ ਰਸਤੇ 'ਚੋਂ ਕੀ ਭਾਈ ਨਿਕਲਦਾ, ਕੀ ਕਰਦਾ, ਉਹਦਾ ਆਪਾਂ ਨੂੰ ਕੋਈ ਪਤਾ ਨਹੀਂ ਹੈ। ਜੀ ਜੀ, ਬਿਲਕੁਲ। ਤੇ ਮਿੰਟੂ ਜੀ, ਜਾਂਦੇ ਜਾਂਦੇ ਜੇ ਦੱਸ ਦਿਓ, ਕਹਿੰਦੇ ਭਾਜਪਾ ਨੇ ਸਿੱਖਾਂ ਪ੍ਰਤੀ ਨੀਤੀ ਦੇ ਵਿੱਚ ਬਦਲਾਵ ਕੀਤਾ। ਹਾਂਜੀ, ਦੇਖੋ ਇਹਨਾਂ ਨੇ ਨਾ, ਨੱਡਾ ਸਾਹਿਬ ਨੇ ਗੱਲ ਕਹੀ ਆ ਕਿ ਜੋ ਆਪਾਂ ਸਿੱਖਾਂ ਲਈ ਕੰਮ ਕੀਤੇ ਆ ਭਾਈ, ਉਹ ਜਾ ਕੇ ਤੁਸੀਂ ਗਣਾਓ। ਤਾਂ ਉਹਦੇ ਵਿੱਚ ਮੈਂ ਇੱਕੋ ਗੱਲ ਕਹਾਂਗਾ, ਜਾਂਦਾ ਜਾਂਦਾ ਟਾਈਮ ਕਾਫੀ ਹੋ ਗਿਆ, ਇੱਕੋ ਹੀ ਗੱਲ ਕਹਾਂਗਾ ਕਿ ਉਹਨਾਂ ਨੇ ਜੋ ਆਪਾਂ ਸ੍ਰੀ ਸਾਹਿਬ ਦਾ ਪਿਛਲੇ ਦਿਨੀ ਕੀਤਾ ਸੀ ਜ਼ਿਕਰ, ਤਾਂ ਇਸ ਸਟੇਟਮੈਂਟ ਦੇ ਵਿੱਚ ਵੀ ਜ਼ਿਕਰ ਆਏਗਾ। ਜੇ ਤੁਸੀਂ ਗੌਰ ਨਾਲ ਪੜ੍ਹੋਗੇ ਤਾਂ ਇਹਨਾਂ ਨੇ ਆਪਣੇ ਜਿਹੜੇ ਰਾਸ਼ਟਰੀ ਸਿੱਖ ਸੰਗਤ ਵਾਲੇ ਆ, ਮਤਲਬ ਕਿ ਜਿਹੜੇ RSS ਵਾਲੇ ਆ, ਇਹਨਾਂ ਦੇ ਬਣਾਏ ਹੋਏ ਸਿੱਖ ਆਗੂ ਆ ਜਿਹੜੇ ਜੀ, ਉਹਨਾਂ ਨੂੰ ਕਿਹਾ ਕਿ ਤੁਸੀਂ ਕੰਮ ਗਿਣਾਓ। ਪਰ ਉਹਦੇ ਵਿੱਚ ਨਾਲ ਇਹਨਾਂ ਨੇ ਫਿਰ ਮੈਂਸ਼ਨ ਕਰ ਦਿੱਤਾ ਕਿ ਤੁਸੀਂ ਜਾ ਕੇ ਦੱਸੋ ਸਿੱਖਾਂ ਨੂੰ ਕਿ ਅਸੀਂ ਉੱਥੋਂ ਸ੍ਰੀ ਸਾਹਿਬ ਲੈ ਕੇ ਆਏ ਹਾਂ। ਤੇ ਇਹਦਾ ਮਤਲਬ ਹੈ ਕਿ ਕੱਲ ਆਪਾਂ ਬੀਬੀ ਜਗੀਰ ਕੌਰ ਜੀ ਦੀ ਜਿਹੜੀ ਸਟੇਟਮੈਂਟ ਕੋਟ ਕੀਤੀ ਸੀਗੀ, ਉਤੋਂ ਗਾਂ ਹੁਣ ਇੱਕ ਨੈਕਸਟ ਸਟੈਪ ਇਹ ਹੋ ਗਿਆ ਕਿ ਜੋ ਉਹ ਸੂਚੀ ਬਣਾਈ ਬੈਠੇ ਕਿ ਅਸੀਂ ਤੁਹਾਡੇ ਲਈ ਆਹ ਕੁਛ ਕੀਤਾ, ਉਹਦੇ ਵਿੱਚ ਸ੍ਰੀ ਸਾਹਿਬ ਦੀ ਪ੍ਰਾਪਤੀ ਵੀ ਉਹਨਾਂ ਨੇ ਜੋੜ ਦਿੱਤੀ ਆ। ਮੈਂ ਹੈਰਾਨ ਆ ਕਿ ਸਿੱਖਾਂ ਦੇ ਕੋਲ ਇੰਨੇ ਖੋਜੀ ਬੰਦੇ ਬੈਠੇ ਆ, ਇੰਨੇ ਵਿਦਵਾਨ ਬੈਠੇ ਆ, ਸਾਰੇ ਸਾਇਲੈਂਟ ਕਿਉਂ ਨੇ? US ਦੇ ਵਿੱਚ ਖੁਦ ਬੜੇ ਤਗੜੇ ਖੁਜਾਰਤੀ ਬੈਠੇ ਨੇ ਤੁਹਾਡੇ ਇੱਥੇ US ਦੇ ਵਿੱਚ, ਔਰ US ਤੋਂ ਹੀ ਇਹ ਮਾਮਲਾ ਚੱਲਿਆ।
ਤਾਂ ਮੈਂ ਹੈਰਾਨ ਆ। ਤੇ ਤੁਸੀਂ ਵੀ ਅਪੀਲ ਕਰੋ ਕਿ ਘੱਟੋ ਘੱਟ ਭਾਈ ਜੋ ਠੀਕ ਹੈ ਜੋ ਉਹਨਾਂ ਨੇ ਸਿੱਖਾਂ ਵਾਸਤੇ ਕੀਤਾ ਉਹ ਦੱਸਣ ਸਿੱਖਾਂ ਨੂੰ, ਸਿੱਖ ਮੰਨਦੇ ਆ ਜਾਂ ਨਹੀਂ ਮੰਨਦੇ, ਕੋਈ ਵੋਟ ਪਾਉਂਦਾ ਜਾਂ ਨਹੀਂ ਪਾਉਂਦਾ, ਇਹ ਡਿਫਰੈਂਟ ਸਟੋਰੀ ਹੈ। ਪਰ ਆ ਜਿਹੜੀ ਇਤਿਹਾਸਿਕ ਜੋ ਗੱਲ ਕੀਤੀ ਜਾ ਰਹੀ ਆ ਕਿ ਅਸੀਂ ਸ੍ਰੀ ਸਾਹਿਬ ਲਿਆਂਦੀ ਆ, ਘੱਟੋ ਘੱਟ ਇਹਦੇ ਤੇ ਕੋਈ ਠੋਸ ਖੋਜ ਤਾਂ ਬਾਹਰ ਆਉਣੀ ਚਾਹੀਦੀ ਹੈ ਨਾ। ਬਿਲਕੁਲ ਬਿਲकुल ਜੀ। ਤੇ ਸ਼ੁਕਰੀਆ ਮਿੰਟੂ ਜੀ, ਬੜੀ ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਸਰੋਤਿਓ, ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।